ਭਾਰਤੀ ਜਨਤਾ ਪਾਰਟੀ ਦੇ, ਹੁਣ ਇਹਨਾਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ਕਿਸਾਨ ਜਦੋਂ ਇਹ ਬਾਘਾ ਪੁਰਾਣਾ ਪੁੱਜੇ ਹੋਏ ਸਨ ਤਾਂ ਉੱਥੇ ਕਿਸਾਨ ਵਿਰੋਧ ਕਰਨ ਦੇ ਲਈ ਡਟ ਗਏ ਤਾਂ ਪੁਲਿਸ ਨੇ ਕਰੀਬ 2 ਦਰਜਨ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਮਗਰੋਂ ਨਿਹਾਲ ਸਿੰਘ ਵਾਲਾ ਜਾਂ ਹੋਰ ਇਲਾਕਿਆਂ ਦੇ ਵਿੱਚ ਪਹੁੰਚੇ ਤਾਂ ਉੱਥੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੇਧੋ ਕੇ ਬੀਕੇ ਉਗਰਾਹਾਂ ਦੇ ਤੇ ਇਸ ਤੋਂ ਇਲਾਵਾ ਹੋਰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦੀ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਵੀ ਕਿਸਾਨਾਂ ਨੂੰ 30-40 ਕਿਸਾਨਾਂ ਨੂੰ ਥਾਣੇ ਦੇ ਵਿੱਚ ਡੱਕ ਦਿੱਤਾ ਗਿਆ। ਇਸ ਤੋਂ ਬਾਅਦ ਅਨਾਜ ਮੰਡੀ ਮੋਗਾ ਦੀ ਪੁਰਾਣੀ ਅਨਾਜ ਮੰਡੀ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ। ਇੱਥੇ ਵੀ ਫਿਰ ਪੁਲਿਸ ਨੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਤੇ ਇਸ ਕਰਕੇ ਜਿਹੜੇ ਇੱਥੇ ਕਾਰੋਬਾਰ ਕਰਦੇ ਨੇ ਸਬਜ਼ੀ ਵੇਚਣ ਦਾ, ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇੱਥੇ ਵੀ ਉਹਨਾਂ ਨੇ ਬੀਕੇਯੂ ਉਗਰਾਹਾਂ ਦੇ ਆਗੂ ਜਗਜੀਤ ਸਿੰਘ ਮੱਧੋਕੇ ਤੇ ਹੋਰ ਕਈ ਆਗੂਆਂ ਨੂੰ 20 ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣੇ ਅੰਦਰ ਡੱਕ ਦਿੱਤਾ। ਸੋ ਬੀਕੇਯੂ ਏਕਤਾ ਦੇ ਆਗੂ ਨੇ ਉਗਰਾਹਾਂ ਦੇ ਬਲੌਰ ਸਿੰਘ, ਉਹਨਾਂ ਨੇ ਕਿਹਾ ਕਿ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਤੇ ਮੋਗਾ ਦੇ ਵਿੱਚ ਇਹਨਾਂ ਨੂੰ ਜਿੱਥੇ ਵੀ ਕਿਸਾਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਥਾਣਾ ਸਦਰ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਹਾਲੇ ਤੱਕ ਰਿਹਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਲਈ ਰਿਹਾਈ ਦੇ ਲਈ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ, ਜੇਕਰ ਨਾ ਰਿਹਾ ਕੀਤੇ ਗਏ ਤਾਂ ਉਹ ਥਾਣਾ ਸਦਰ ਦੇ ਅੱਗੇ ਮੋਗਾ ਫਿਰੋਜ਼ਪੁਰ ਕੌਮੀ ਮਾਰਗ ਤੇ ਚੱਕਾ ਜਾਮ ਕਰਨਗੇ। ਕਿਸਾਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਨੇ ਤੇ ਕਿਸਾਨ ਮਜ਼ਦੂਰ ਵਿਰੋਧੀ ਨੇ। ਇਸ ਦੇ ਲਈ ਭਾਜਪਾ ਦੇ ਉਮੀਦਵਾਰ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਉਣ ਤਾਂ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਸ਼ਾਂਤਮਈ ਰਹਿੰਦਿਆਂ ਭਾਜਪਾ ਦੇ ਉਮੀਦਵਾਰਾਂ ਨੂੰ ਕਿਸਾਨੀ ਮੰਗਾਂ ਸੰਬੰਧੀ ਸਵਾਲ ਕਰਨ। ਵੈਸੇ ਤਾਂ ਸਾਰੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੇ ਕਿਰਦਾਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਪਰ ਜਿਹੜੇ ਹੰਸਰਾਜ ਹੰਸ ਨੇ, ਇਹ ਨਾ ਸੋਚੋ ਕਿ ਸ਼ਾਇਦ ਉਹ ਬੀਜੇਪੀ ਦੇ ਨੇ ਆਪਾਂ ਤਾਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ। ਨਹੀਂ, ਉਹ ਬੀਜੇਪੀ ਦੇ ਵਿੱਚ ਤਾਂ ਹੁਣ ਗਏ ਨੇ ਨਾ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਫਿਰ ਉਹ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਜਿਵੇਂ ਆਪਾਂ ਅਕਸਰ ਇਹ ਗੱਲ ਕਹਿੰਦੇ ਰਹਿੰਦੇ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਚੰਗਾ ਗਵਈਆ ਚੰਗਾ ਸਿਆਸਤਦਾਨ ਸਾਬਤ ਹੋਵੇ, ਚੰਗਾ ਸਿਆਸਤਦਾਨ ਚੰਗਾ ਗਵਈਆ ਸਾਬਤ ਹੋਵੇ ਜਾਂ ਚੰਗਾ ਖਿਡਾਰੀ ਚੰਗਾ ਸਿਆਸਤਦਾਨ ਵੀ ਸਾਬਤ ਹੋਵੇ। ਆਪਾਂ ਜਦੋਂ ਦੀਆਂ ਲੋਕ ਸਭਾ ਚੋਣਾਂ ਚੱਲੀਆਂ ਨੇ, ਲੋਕ ਸਭਾ ਚੋਣਾਂ ਦੇ ਦਰਮਿਆਨ ਆਪਾਂ ਪੰਜਾਬ ਦੀ ਹਰ ਸੀਟ ਦਾ ਐਨਾਲਿਸਿਸ ਕੀਤਾ ਤੁਹਾਡੇ ਸਾਹਮਣੇ, ਹਰ ਸੀਟ ਦਾ ਇਤਿਹਾਸ ਤੁਹਾਨੂੰ ਦੱਸਿਆ, ਹਰ ਸੀਟ ਦੇ ਰੁਝਾਨ ਤੁਹਾਨੂੰ ਦੱਸੇ, ਹਰ ਸੀਟ ਦੇ ਉੱਤੇ ਕਦੋਂ ਕਾਮਰੇਡ ਜਿੱਤੇ, ਕਦੋਂ ਅਕਾਲੀ ਜਿੱਤੇ, ਕਿਹੜੇ ਪਰਿਵਾਰ ਹਾਰਦੇ ਰਹੇ, ਕਿਹੜੇ ਵੱਡੇ ਆਗੂਆਂ ਨੂੰ ਹਰਾਇਆ, ਕਿੱਥੇ ਉਲਟ-ਫੇਰ ਹੋਏ, ਫਿਰ ਖਿਡਾਰੀਆਂ ਦੇ ਬਾਰੇ, ਫਿਰ ਕਲਾਕਾਰਾਂ ਦੇ ਬਾਰੇ। ਸੋ ਪੂਰੀ ਡਿਟੇਲ ਆਪਾਂ ਕੋਸ਼ਿਸ਼ ਕੀਤੀ ਕਿ ਹਰ ਪਹਿਲੂ ਤੋਂ, ਹਰ ਪੱਖ ਤੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਤੇ ਲਗਭਗ ਹਰ ਧਿਰ ਨੂੰ ਹੀ ਜਿੱਥੇ ਵੀ ਉਹਨਾਂ ਨੇ ਕੋਈ ਖਾਮੀਆਂ ਸੀਗੀਆਂ, ਜਿੱਥੇ ਉਹਨਾਂ ਦੀਆਂ ਪਾਲਿਸੀਆਂ ਦੇ ਵਿੱਚ ਖਾਮੀਆਂ ਸੀ, ਆਪਾਂ ਉੱਥੇ ਵੀ ਕਹਿੰਦੇ ਹਾਂ। ਹੰਸਰਾਜ ਹੰਸ, ਕਿਉਂਕਿ ਇਹਨਾਂ ਦੀਆਂ ਨਾ 2-3 ਗੱਲਾਂ ਜਿਹੜੀਆਂ ਬੜੀਆਂ ਵਾਇਰਲ ਹੋਈਆਂ। ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਜਦੋਂ ਇਹ ਦਿੱਲੀਓਂ ਜਿੱਤ ਗਏ, ਅਸਲ ਦੇ ਵਿੱਚ ਦਿੱਲੀਓਂ ਜਿਹੜੀ ਜਿੱਤ ਸੀਗੀ ਉਹ ਕੋਈ ਇਹਨਾਂ ਦੀ ਆਪਸੀ ਕੋਈ ਨਿੱਜੀ ਪ੍ਰਾਪਤੀ ਨਹੀਂ ਸੀਗੀ। ਉਹ ਸੀ ਜਿਹੜਾ ਭਾਜਪਾ ਦਾ ਜਿਹੜਾ ਸੋਸ਼ਲ ਮੈਕੈਨਿਜ਼ਮ ਹੈ, ਜਿਹੜਾ ਸੋਸ਼ਲ ਉਹ ਸਟੱਡੀ ਕਰਦੇ ਆ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜਾ ਵੋਟ ਬੈਂਕ ਜ਼ਿਆਦਾ ਤੇ ਉੱਥੇ ਉਹ ਉਸ ਤਰ੍ਹਾਂ ਦਾ ਉਮੀਦਵਾਰ ਉਤਾਰ ਦਿੰਦੇ ਆ। ਉਹਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਚੋਂ ਹੰਸਰਾਜ ਹੰਸ ਨੂੰ ਦਿੱਲੀ ਦੇ ਵਿੱਚ ਉਹ ਸੀਟ ਤੇ ਲਿਜਾਣ ਦਾ ਕਾਰਨ ਇਹ ਸੀਗਾ ਕਿ ਉੱਥੇ ਜਿਹੜੀ ਵੋਟ ਆ ਜ਼ਿਆਦਾ ਉਹ ਦਲਿਤ ਭਾਈਚਾਰੇ ਦੀ ਹੈ ਜਾਂ ਪਛੜੀਆਂ ਜਾਤੀਆਂ ਦੇ ਵਿੱਚੋਂ ਜਿਹੜੇ ਸਾਡੇ ਭਾਈਚਾਰੇ ਆਉਂਦੇ ਨੇ, ਭਰਾ ਆਉਂਦੇ ਨੇ, ਉਹਨਾਂ ਦੀ ਵੋਟ ਜ਼ਿਆਦਾ ਤੇ ਉਹਨਾਂ ਨੂੰ ਲੱਗਿਆ ਕਿ ਜੇਕਰ ਇਹਨਾਂ ਦਾ ਸਟਾਰ ਬੰਦਾ ਕੋਈ ਚੱਕ ਕੇ ਇੱਥੇ ਆਪਾਂ ਲੈ ਆਵਾਂਗੇ ਤਾਂ ਉਹਦੇ ਲਈ ਉਹਦਾ ਫਾਇਦਾ ਹੋਊਗਾ ਤੇ ਉਹ ਜ਼ਾਹਰ ਜੀ ਗੱਲ ਆ। ਉਹਨਾਂ ਦਾ ਜਿਹੜਾ ਜਿਵੇਂ ਮੈਂ ਦੱਸਿਆ ਕਿ ਸੋਸ਼ਲ ਕੈਲਕੂਲੇਟਿੰਗ ਸੋਸ਼ਲ ਉਹਨਾਂ ਦਾ ਪੋਲੀਟੀਕਲ ਮੈਕੈਨਿਜ਼ਮ ਹੀ ਇਸ ਤਰੀਕੇ ਦਾ ਕਿ ਉਹ ਚੀਜ਼ਾਂ ਨੂੰ ਬੜੇ ਸ਼ਾਨਦਾਰ ਤਰੀਕੇ ਦੇ ਨਾਲ, ਬਰੀਕੀ ਦੇ ਨਾਲ ਵੇਖਦੇ ਨੇ ਤੇ ਉਸ ਤੋਂ ਬਾਅਦ ਅਪਲਾਈ ਜਿਹੜੀਆਂ ਕੀਤੀਆਂ ਹੁੰਦੀਆਂ ਨੇ ਉਹ ਫਿਰ ਉਹਨਾਂ ਦੇ ਰਿਜ਼ਲਟ ਮਿਲਦੇ ਨੇ। ਤਾਂ ਉੱਥੇ ਜਿੱਤ ਗਏ। ਜਿੱਤਣ ਤੋਂ ਬਾਅਦ ਇਹਨਾਂ ਦੀਆਂ 2 ਵੀਡੀਓ ਕਲਿੱਪਾਂ ਵਾਇਰਲ ਹੋਈਆਂ। ਪਹਿਲੀ ਵੀਡੀਓ ਕਲਿੱਪ ਇਹਨਾਂ ਦੀ ਵਾਇਰਲ ਹੋਈ ਕਿ ਮੈਂ ਤਾਂ ਜੀ ਆਪਣੀ ਗੱਲ ਵਿਆਹੁਣੀ ਸੀ, ਮੈਂ ਤਾਂ ਇੱਕ ਵਾਰੀ ਮੈਂਬਰ ਪਾਰਲੀਮੈਂਟ ਬਣ ਕੇ ਦਿਖਾਉਣਾ ਸੀ, ਦਿਖਾਤਾ। ਫਿਰ ਇਹਨਾਂ ਨੂੰ ਇੱਕ ਵਾਰੀ ਪੁੱਛਿਆ ਗਿਆ ਕਿ ਤੁਸੀਂ ਕਿਸਾਨਾਂ ਬਾਰੇ ਕੀ ਸੋਚਦੇ ਆ? ਇਹ ਕਹਿੰਦੇ ਕਿਸਾਨਾਂ ਦੇ ਬਾਰੇ ਤਾਂ ਮੈਂ ਇਹ ਸੋਚਦਾ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਚਲੋ ਠੀਕ ਆ, ਪਰ ਕਿਸਾਨਾਂ ਦੀਆਂ ਮੁਲਾਕਾਤਾਂ ਤਾਂ ਮੈਂ ਕਰਾਉਂਦਾ ਰਿਹਾ। ਹੁਣ ਕਿਸਾਨ ਅੱਕ ਗਏ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਰਹੇ, 1.5 ਸਾਲ ਅਸੀਂ ਸੜਕਾਂ ਤੇ ਬੈਠੇ ਰਹੇ, ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ। ਮੀਂਹ ਕਣੀ, ਮੀਂਹ ਹਨੇਰੀਆਂ, ਗਰਮੀਆਂ, ਧੁੱਪਾਂ, ਠੰਡਾਂ ਅਸੀਂ ਉੱਥੇ ਆਪਦੇ ਹੱਡਾਂ ਤੇ ਹੰਢਾਈਆਂ। ਸਾਡੇ ਜਦੋਂ ਸ਼ਹੀਦ ਹੁੰਦਾ ਸੀ ਕੋਈ ਕਿਸਾਨ, ਇਹ ਟੀਚਰਾਂ ਕਰਦੇ ਸੀ ਬੀਜੇਪੀ ਦੇ ਆਗੂ, ਅੱਜ ਇਹ ਬੰਦਾ ਵੱਡਾ ਸਾਲਸੀ ਬਣਿਆ ਬੈਠਾ। ਸੋ ਕਈ ਵਾਰੀ ਨਾ ਤੁਹਾਡਾ ਜਿਹੜਾ ਹੰਕਾਰ ਹੁੰਦਾ, ਤੁਹਾਡੀ ਜਿਹੜੀ ਹਉਮੈ ਹੁੰਦੀ ਹੈ, ਉਹ ਤੁਹਾਡੀ ਤਰੱਕੀ ਦੇ ਰਾਹ ਦੇ ਵਿੱਚ ਰੋੜਾ ਬਣ ਜਾਂਦੀ ਹੈ। ਆਪਾਂ ਬਹੁਤ ਸ਼ਾਨਦਾਰ ਲੋਕਾਂ ਨੂੰ ਦੇਖਿਆ, ਬਹੁਤ ਵਧੀਆ। ਜਦੋਂ ਕਾਲਜ ਪੜ੍ਹਦੇ ਸਾਂ ਤਾਂ ਬਹੁਤ ਸੋਹਣੇ ਖਿਡਾਰੀਆਂ ਨੂੰ ਦੇਖਿਆ, ਉਹਨਾਂ ਦੀ ਖੇਡ ਬਾਕਮਾਲ ਸੀ, ਉਹਨਾਂ ਦੀ ਖੇਡ ਦੇ ਵਿੱਚ ਕੋਈ ਕਮੀ ਨਹੀਂ ਸੀ, ਪਰ ਉਹਨਾਂ ਦੇ ਜਿਹੜਾ ਹਉਮੈ ਸੀ ਉਹਨਾਂ ਨੂੰ ਲੈ ਬੈਠਾ। ਬਹੁਤ ਸਾਰੇ ਬੁਲਾਰੇ ਨੇ, ਤੁਸੀਂ
ਪੋਲਿਟਿਕਸ ਦੇ ਵਿੱਚ ਵੇਖੋ ਬਹੁਤ ਸੁਲਝੇ ਇਨਸਾਨ ਨੇ। ਬੀਰ ਦਵਿੰਦਰ ਸਿੰਘ ਆਪਣੇ ਦਰਮਿਆਨ ਨਹੀਂ ਰਹੇ ਹੁਣ ਤਾਂ, ਸਾਬਕਾ ਸਪੀਕਰ ਨੇ ਵਿਧਾਨ ਸਭਾ ਦੇ, ਆਲਾ ਦਰਜੇ ਦੇ ਬੁਲਾਰੇ, ਤੇ ਲੇਖਕ ਜਗਮੀਤ ਸਿੰਘ ਬਰਾੜ, ਆਲਾ ਦਰਜੇ ਦੇ ਬੁਲਾਰੇ, ਆਵਾਜ਼ੇ ਪੰਜਾਬ ਕਿਹਾ ਜਾਂਦਾ ਸੀ ਉਹਨਾਂ ਨੂੰ ਕਿਸੇ ਸਮੇਂ। ਪਰ ਕਈ ਵਾਰੀ ਤੁਹਾਡੀਆਂ ਚੀਜ਼ਾਂ ਅਪਲਾਈ ਨਹੀਂ ਹੁੰਦੀਆਂ ਕੀਤੀਆਂ ਹੋਈਆਂ। ਆਪਾਂ ਇਸੇ ਕਰਕੇ ਬਹੁਤ ਵੱਡੇ ਗਵਈਏ ਜਿਹੜੇ ਨੇ ਉਹਨਾਂ ਨੂੰ, ਹੁਣ ਇੱਕ ਪੰਜਾਬ ਦਾ ਬਹੁਤ ਵੱਡਾ ਗਵਈਆ 40 ਸਾਲਾਂ ਤੋਂ ਗਾ ਰਿਹਾ, ਪਰ ਸਟੇਜ ਤੋਂ ਕਈ ਇੱਕ ਗੱਲ ਹਜੇ ਤੱਕ ਉਹ ਰਾਸ ਨਹੀਂ ਆ ਰਹੀ। ਹਲੇ ਤੱਕ ਬੇਸ਼ੱਕ ਉਹਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਥੇਰੀ ਹੈ, ਬੇਸ਼ੱਕ ਉਹਦੇ ਫੈਨ ਬਥੇਰੇ ਨੇ, ਪਰ ਵੱਡੀ ਗਿਣਤੀ ਲੋਕਾਂ ਦਾ ਰੋਸਾ ਉਹਦੇ ਧਾਰਮਿਕ ਅਕਾਦਤ ਨੂੰ ਲੈ ਕੇ ਹੈ, ਜਿਹਨੂੰ ਉਹ ਪ੍ਰਚਾਰਦਾ ਰਹਿੰਦਾ, ਤੇ ਜਾਂ ਉਹਦੀ ਜਿਹੜਾ ਉਹ ਵਰਡ ਸੀਗਾ ਜਿਹੜਾ ਜਿਹਨੂੰ ਸਕਿਪ ਕੀਤਾ ਜਾ ਸਕਦਾ ਸੀ, ਜਿਹਤੋਂ ਬਚਿਆ ਜਾ ਸਕਦਾ ਸੀਗਾ, ਉੱਥੇ ਵੀ ਉਹ ਬੰਦਾ ਨਹੀਂ ਬਚਿਆ, ਤੇ ਉਹਨੇ ਸਟੇਜ ਦੇ ਉੱਤੋਂ ਖੜ ਕੇ ਇੱਕ ਐਸੀ ਗੱਲ ਕਹੀ ਕਿ ਅੱਜ ਤੱਕ ਉਸ ਗੱਲ ਨੇ ਉਹਦਾ ਪਿੱਛਾ ਨਹੀਂ ਛੱਡਿਆ, ਤੇ ਉਹਨੇ ਗਾਣਾ ਵੀ ਕੱਢਤਾ। ਪਰ ਬਾਵਜੂਦ ਜਿਹੜੇ ਲੋਕ ਉਹਦੇ ਵਿਰੋਧ ਦੇ ਵਿੱਚ ਖੜੇ ਨੇ, ਉਹ ਖੜੇ ਨੇ, ਉਹ ਕਹਿੰਦੇ ਸਾਡਾ ਵਿਰੋਧ ਕਰਨ ਦਾ ਕੋਈ ਨਿੱਜ ਨਹੀਂ ਆ, ਵਿਰੋਧ ਕਰਨ ਦਾ ਸਾਡਾ ਕਾਰਨ ਹੀ ਹੈ ਕਿ ਇਹਨੂੰ ਅਸੀਂ ਅੱਖਾਂ ਤੇ ਬਿਠਾਇਆ ਤੇ ਇਹ ਸਾਨੂੰ ਸਟੇਜ ਦੇ ਉੱਤੋਂ ਖੜ ਕੇ ਗਾਲਾਂ ਕੱਢ ਰਿਹਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਆਲਾ ਦਰਜੇ ਦੇ, ਬਹੁਤ ਘੈਂਟ, ਬਹੁਤ ਕਹਿੰਦੇ ਘਵਾਉਂਦੇ ਬੰਦੇ ਜਦੋਂ ਇਸ ਤਰੀਕੇ ਦੇ ਨਾਲ ਆਪਦੀ ਹਉਮੈ ਦੇ ਵਿੱਚ ਗਲਤਾਨ ਹੋ ਕੇ, ਜਾਂ ਇਹ ਕਹਿਣ, ਖਾਸ ਕਰਕੇ ਜਿਹੜੇ ਲੀਡਰ ਨੇ ਕਿ ਮੈਂ ਜਿਹੜਾ ਕਰਤਾ ਜਾਂ ਮੈਂ ਜੋ ਕਹਿਣਾ ਉਹ ਅਖੀਰ ਹੈ, ਫਿਰ ਲੋਕ ਦੱਸਦੇ ਨੇ ਕਿ ਅਖੀਰ ਕੀ ਹੈ ਜਾਂ ਕਿਵੇਂ ਆ। ਤੁਸੀਂ ਹੁਣੇ ਰਿਪੋਰਟ ਸੁਣੀ ਹੋਣੀ ਹੈ ਪੰਜਾਬੀ ਰੇਡੀਓ ਇਸੇ ਮੰਚ ਤੇ ਕਿ ਜੇਲ੍ਹਾਂ ਦੇ ਵਿੱਚੋਂ ਵੀ ਲੋਕ ਜਿੱਤੇ ਨੇ, ਪਰ ਕਿਹੜੇ ਜਿੱਤੇ ਨੇ? ਉਹ ਨਹੀਂ ਜਿਹੜੇ ਈਡੀ ਤੋਂ, ਵਿਜੀਲੈਂਸ ਤੋਂ ਡਰਦੇ ਮਾਰੇ ਭੱਜ ਗਏ, ਜਾਂ ਕਿਤੇ ਲੁਕ ਗਏ, ਜਾਂ ਕਿਤੇ ਹੋਰ ਪਾਰਟੀ ਜੁਆਇਨ ਕਰ ਗਏ, ਝੰਡਾ ਲਾ ਲਿਆ। ਅੱਜ ਕੱਲ੍ਹ ਪੰਜਾਬ ਦੇ ਵਿੱਚ ਕੋਠੀਆਂ ਵੀ ਇਹ ਜਿਹੀਆਂ ਜਿੱਥੇ 2-2 ਝੰਡੇ ਲੱਗੇ ਆ। ਤੁਸੀਂ ਦੇਖੋ ਮਲੂਕਾ ਦੀ ਕੋਠੀ ਇਹ ਜੀ ਹੋਣੀ ਹੈ ਜਿੱਥੇ 2 ਝੰਡੇ ਲੱਗੇ, ਮੈਂ ਵੇਖੀ ਤਾਂ ਹੈ ਨਹੀਂ, ਪਰ ਜੇ ਹਲੇ ਅਕਾਲੀ ਦਲ ਤਾਂ ਹੋਣਾ ਹੀ ਹੈ ਕਿਉਂਕਿ ਮਲੂਕਾ ਸਾਹਿਬ ਅਕਾਲੀ ਦਲ ਦੇ ਵਿੱਚ ਨੇ। ਇਸੇ ਤਰ੍ਹਾਂ ਬਾਜਵਿਆਂ ਦੀ ਕੋਠੀ ਹੈ, ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹ ਜੰਗ ਬਾਜਵਾ, ਉਹ ਭਾਜਪਾ ਦੇ ਵਿੱਚ ਨੇ। ਬਾਜਵਾ ਸਾਹਿਬ ਆਪ ਵਿਰੋਧੀ ਧਿਰ ਦੇ ਲੀਡਰ ਨੇ, ਕਾਂਗਰਸ ਕਨੀ, ਉਹਨਾਂ ਦੀ ਕੋਠੀ ਤੇ ਵੀ 2 ਝੰਡੇ ਨੇ। ਸੋ ਇਹ ਵੀ ਨਵਾਂ ਰਿਵਾਜ ਪੰਜਾਬ ਦੇ ਵਿੱਚ ਚੱਲਿਆ, ਪਰ ਅਸਲ ਦੇ ਵਿੱਚ ਉਹਨਾਂ ਲੋਕਾਂ ਦੇ ਮਗਰ ਨਹੀਂ ਲੋਕ ਗਏ। ਵੱਡੇ ਲੀਡਰ ਚੋਣਾਂ ਹਾਰੇ ਨੇ, ਕਿਉਂ ਹਾਰੇ ਨੇ? ਉਹ ਇਸੇ ਕਰਕੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਹਾਰ ਦੇ ਡਰੋਂ ਬਹੁਤ ਵਾਰੀ ਆਗੂ 2-2 ਸੀਟਾਂ ਤੋਂ ਲੜੇ ਨੇ, ਤੇ ਕਈ 2-2 ਵਾਰੀ ਹਾਰ ਕੇ, 2 ਸੀਟਾਂ ਤੋਂ ਹੀ ਹਾਰ ਕੇ। ਸੋ ਪਤਾ ਨਹੀਂ ਲੱਗਦਾ ਤੁਹਾਨੂੰ, ਇਸ ਤਰ੍ਹਾਂ ਜਦੋਂ ਕੋਈ ਚੀਜ਼ਾਂ ਵਾਪਰਦੀਆਂ ਨੇ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਲੋਕਾਂ ਨੇ ਕੀ ਫੈਸਲਾ ਕਰਨਾ। ਪਰ ਅਸਲ ਦੇ ਵਿੱਚ ਗੱਲ ਸਾਰੀ ਕਿਰਦਾਰ ਤੇ ਆ ਡਿੱਗਦੀ ਹੈ ਕਿ ਜਿਹੜਾ ਲੋਕਾਂ ਦੇ ਪੱਲੇ ਕਿਰਦਾਰ ਆ, ਉਹ ਭਾਵੇਂ ਜੇਲ੍ਹਾਂ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਲੋਕਾਂ ਨੇ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ ਵੀ ਜਿਤਾਤਾ। ਜਿਨ੍ਹਾਂ ਦੇ ਪੱਲੇ ਕਿਰਦਾਰ ਹੀ ਨਹੀਂ ਹੈ, ਉਹਨਾਂ ਦੀ ਫਿਰ ਭਾਵੇਂ ਉਹਨਾਂ ਨੂੰ ਪਾਰਟੀਆਂ ਨੇ ਟਿਕਟਾਂ ਦਿੱਤੀਆਂ, ਉਹਨਾਂ ਦਾ ਵਿਰੋਧ ਵੀ ਹੋ ਰਿਹਾ। ਔਰ ਇਹ ਇਕੱਲਾ ਹੰਸਰਾਜ ਹੰਸ ਨੀਗਾ, ਹਰਿਆਣਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਰੋਧ ਹੋ ਰਿਹਾ ਭਾਜਪਾਈ ਉਮੀਦਵਾਰਾਂ ਦਾ। ਪਰਨੀਤ ਕੌਰ ਦਾ ਵਿਰੋਧ ਹੋ ਚੁੱਕਿਆ, ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਵਿਰੋਧ ਹੋ ਚੁੱਕਿਆ। ਇਸ ਤਰ੍ਹਾਂ ਰਵਨੀਤ ਬਿੱਟੂ ਦਾ ਵੀ ਸੁਣਦੇ ਆ, ਹਾਲਾਂਕਿ ਕੋਈ ਵੀਡੀਓ ਕਲਿੱਪਾਂ ਤਾਂ ਨਹੀਂ ਆਈਆਂ, ਨਾ ਹੀ ਪੁਖਤਾ ਤੌਰ ਤੇ ਇਹਦੀ ਜਿਹੜੀ ਹੈ ਪੁਸ਼ਟੀ ਕੀਤੀ ਜਾ ਸਕਦੀ ਹੈ, ਪਰ ਵਿਰੋਧ ਰਵਨੀਤ ਬਿੱਟੂ ਦਾ ਜ਼ਰੂਰ ਹੋਇਆ। ਕਿਸਾਨਾਂ ਦਾ ਵਿਰੋਧ ਕਰਨ ਦਾ ਜਿਹੜਾ ਕਾਰਨ ਆ ਸਭ ਤੋਂ ਵੱਡਾ ਇਹੀ ਹੈ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਇਹ ਸਵਾਲ ਕੀਤਾ ਜਾਵੇ ਕਿ ਉਹ ਕਿਉਂ ਕਾਰਪੋਰੇਟ ਪੱਖੀ ਹੋ ਚੁੱਕੇ ਨੇ ਤੇ ਕਿਸਾਨ ਮਜ਼ਦੂਰ ਵਿਰੋਧੀ ਹੋ ਚੁੱਕੇ ਨੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਉਮੀਦਵਾਰਾਂ ਦੇ ਦਲ ਬਦਲੀ ਦੀ। ਬਠਿੰਡਾ ਦੇ ਵਿੱਚ ਇਸ ਟਾਈਮ ਚਰਚਾ ਇਹ ਹੈ ਕਿ ਜਿੰਨੇ ਵੀ ਉਮੀਦਵਾਰ ਨੇ ਉਹ ਦਲ ਬਦਲੂ ਨੇ, ਸਾਰੇ ਜਿੰਨੇ, ਇੱਕ ਅਕਾਲੀ ਦਲ ਨੇ ਤਾਂ ਹਾਲੇ ਐਲਾਨਿਆ ਨਹੀਂ ਆ, ਪਰ ਜਿੰਨੇ ਵੀ ਉਮੀਦਵਾਰ ਨੇ ਉਹ ਦਲ ਬਦਲੂ ਨੇ। ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੇ, ਜੇ ਰਾਜਸੀ ਪਿਛੋਕੜ ਤੇ ਉਹਨਾਂ ਦੇ ਝਾਤ ਮਾਰ ਗਏ ਤਾਂ ਪਤਾ ਲੱਗਦਾ ਕਿ ਭਾਵੇਂ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਵਜੋਂ ਸਰਗਰਮੀਆਂ ਉਹਨਾਂ ਨੇ ਵਿੱਢੀਆਂ ਹੋਈਆਂ ਨੇ, ਪਰ ਹਲੇ ਵੀ ਉਹ ਉਮੀਦਵਾਰ ਉਹਨਾਂ ਨੂੰ ਨਹੀਂ ਐਲਾਨਿਆ ਗਿਆ। ਜੀਤ ਮਹਿੰਦਰ ਸਿੱਧੂ ਜਿਹੜੇ ਪਿਛਲੇ ਦਿਨੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ, ਉਹ ਇੱਥੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਨੇ। ਇਹਨਾਂ ਨੇ ਸਾਲ 1997 ਦੇ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਤੇ ਹਾਰ ਗਏ। 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ। 2004 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। 2007 ਤੇ 12 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ਤੇ ਲੜੀਆਂ, ਜੇਤੂ ਰਹੇ। 2014 ਦੇ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਤਾ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਜਿਹੜੀ ਜ਼ਿਮਨੀ ਚੋਣ ਹੋਈ ਸੀ ਉਹਦੇ ਵਿੱਚ ਜੇਤੂ ਰਹੇ। ਇਹ ਉਹ ਜ਼ਿਮਨੀ ਚੋਣ ਸੀ ਜਿਹੜੀ ਜ਼ਿਮਨੀ ਚੋਣ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਪੈਰ ਲਾਏ। ਹੋਇਆ ਕੀ, ਆਮ ਆਦਮੀ ਪਾਰਟੀ ਜਦੋਂ ਲੋਕ ਸਭਾ ਚੋਣਾਂ ਜਿੱਤੀ ਸੀ ਤਾਂ ਉਸ ਤੋਂ ਬਾਅਦ ਜ਼ਿਮਨੀ ਚੋਣ ਆਈ ਸੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ। ਅਸੀਂ ਉਸ ਜ਼ਿਮਨੀ ਚੋਣ ਨੂੰ ਕਵਰ ਕਰਦੇ ਰਹੇ। ਬਲਕਾਰ ਸਿੱਧੂ ਨੂੰ ਪਹਿਲਾਂ ਚੋਣ ਪਿੜ ਦੇ ਵਿੱਚ ਉਤਾਰਿਆ ਗਿਆ, ਉਸ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਂ ਤੇ ਮੋਹਰ ਲੱਗ ਗਈ। ਜਦੋਂ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਂ ਤੇ ਮੋਹਰ ਲੱਗ ਗਈ ਤਾਂ ਇਸ ਟਾਈਮ 2-3 ਸ਼ਖਸ ਜਿਹੜੇ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ ਉਹ
ਹੈ ਨਹੀਂ ਗੇ ਇਸ ਦੁਨੀਆ ਦੇ ਵਿੱਚ। ਇਸ ਕਰਕੇ ਆਪਾਂ ਉਹਨਾਂ ਦੀ ਬੁਰਾਈ ਨਹੀਂ ਕਰਨਾ ਚਾਹੁੰਦੇ। ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਉਹਨਾਂ ਨੂੰ ਕੌਣ ਨਹੀਂ ਜਾਣਦਾ। ਉਹਨਾਂ ਨੂੰ ਦੂਜਾ ਪ੍ਰਕਾਸ਼ ਸਿੰਘ ਬਾਦਲ ਕਿਹਾ ਜਾਂਦਾ ਸੀ, ਕਿਉਂਕਿ ਉਹਨੇ ਜਿਹੜੀ ਗੱਲ ਕਹਿਤੀ, ਉਹ ਭਾਵੇਂ ਮਹਿਕਮਾ ਤਾਂ ਉਹਨਾਂ ਕੋਲੇ ਫੂਡ ਗ੍ਰੇਨ ਦਾ ਸੀ, ਆਈ ਥਿੰਕ ਪਨ ਗ੍ਰੇਨ ਦਾ ਸੀਗਾ, ਪਰ ਉਹਨਾਂ ਦੀ ਚੱਲਦੀ ਸਾਰੇ ਮਹਿਕਮਿਆਂ 'ਚ ਸੀਗੇ ਦਿਆਲ ਸਿੰਘ ਕੋਲਿਆਂ। ਉਸ ਬੰਦੇ ਨੇ ਇਹਦੇ ਪਰਿਵਾਰ ਨੂੰ ਇੱਕ ਪਿੰਡ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਘੇਰ ਕੇ, ਤੇ ਸ਼ਾਇਦ ਬੀਬੀ ਵੀ ਸੀਗੀ ਉੱਥੇ, ਇਹਨਾਂ ਨੂੰ ਮੰਦਾ ਚੰਗਾ ਬੋਲਿਆ ਤੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਵੇਖਾਂਗੇ, ਐਂ ਕਰਾਂਗੇ, ਉਹ ਕਰਾਂਗੇ, ਫਲਾਂ ਕਰਾਂਗੇ। ਜਿਵੇਂ ਤੁਹਾਨੂੰ ਪਤਾ ਆਪਣੇ ਲੋਕ ਹਰਕ ਗੁੱਸੇ ਦੇ ਵਿੱਚ ਕਹਿੰਦਾ, ਪੂਰੀ ਉਹਨਾਂ ਨੇ ਦਿਖਾਈ ਕਿ ਸਾਡੇ ਕੋਲੇ ਸਰਕਾਰ ਹੈ, ਅਕਾਲੀ ਦਲ ਦੀ ਸਰਕਾਰ ਸੀ ਨਾ ਉਦੋਂ, ਤੇ ਬੀਬੀ ਉਸ ਚੋਣ ਦੇ ਵਿੱਚ ਹਾਰ ਗਈ। ਪਰ ਜਿਹੜੇ ਤਰੀਕੇ ਨਾਲ ਲੜੀ, ਉੱਥੇ ਸਪੀਚਾਂ ਕੀਤੀਆਂ ਜਾਂ ਵਿਰੋਧ ਕੀਤਾ, ਉਹ ਲੋਕਾਂ ਦੇ ਮਨ ਨੂੰ ਲੱਗ ਗਿਆ। ਫਿਰ 2017 ਦੇ ਵਿੱਚ ਇਸੇ ਬੀਬੀ ਨੇ ਅਕਾਲੀ ਦਲ ਦਾ ਉਮੀਦਵਾਰ ਹਰਾਤਾ, ਜੀਤ ਮਹਿੰਦਰ ਸਿੱਧੂ। ਜਿਹੜੇ ਜੀਤ ਮਹਿੰਦਰ ਸਿੱਧੂ ਨੇ 2014 ਦੇ ਵਿੱਚ ਉਹਨੂੰ ਹਰਾ ਕੇ, ਧਮਕਾ ਕੇ, ਡਰਾ ਕੇ ਚੋਣ ਜਿੱਤੀ ਸੀ, ਜਾਂ ਚੋਣ ਲੁੱਟੀ, ਜ਼ਿਮਨੀ ਚੋਣਾਂ ਲੁੱਟੀਆਂ ਹੀ ਕਹਿ ਸਕਦੇ ਹੋ ਤੁਸੀਂ, ਕਿਉਂਕਿ ਜ਼ਿਮਨੀ ਚੋਣਾਂ ਨੂੰ ਜਿੱਤਣ ਦਾ ਜਿਸ ਤਰੀਕੇ ਦਾ ਸੱਤਾਧਾਰੀ ਪਾਰਟੀਆਂ ਦਾ ਰੁਖ ਹੁੰਦਾ, ਅਫਸਰਸ਼ਾਹੀ ਵੀ ਸਾਰੀ, ਮਸ਼ੀਨਰੀ ਵੀ ਸਾਰੀ, ਫਿਰ ਵੋਟਰ ਵੀ, ਲੋਕ ਵੀ ਥੋੜ੍ਹੇ ਉਲਾਰਵਾਦੀ ਹੋ ਜਾਂਦੇ ਕਿ ਚਲੋ ਇਹਨਾਂ ਦੀ ਸਰਕਾਰ ਹੈ। ਸੋ ਇਹ ਸਾਰਾ ਕੁਝ ਚੱਲਦਾ। ਪਰ ਬਾਅਦ ਦੇ ਵਿੱਚ ਉਹ ਬੀਬੀ ਨੇ 2022 ਦੇ ਵਿੱਚ ਵੀ ਅਕਾਲੀ ਕੈਂਡੀਡੇਟ ਨੂੰ ਹਰਾਇਆ। ਸੋ ਇਹ ਸਮਾਂ, ਅੱਜ ਉਹ ਬੀਬੀ ਬੇਸ਼ੱਕ ਮਾਫ਼ ਕਰਨਾ, ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੇ ਅਹੁਦੇ ਦੀ ਦਾਅਵੇਦਾਰ ਹੈ, ਦਾ ਅਹੁਦਾ ਉਹਨਾਂ ਕੋਲੇ ਹੈ ਨੀ ਗਾ, ਪਰ ਅਕਾਲੀ ਦਲ ਦੇ ਜਿਹੜੇ ਉਹ ਬੰਦਿਆਂ ਨੇ ਜਦੋਂ ਧਮਕਾਇਆ ਸੀ ਉਸ ਬੀਬੀ ਨੂੰ, ਅੱਜ ਉਹਨਾਂ ਦੀ ਹਾਲਤ ਕੀ ਹੈ, ਜਾਂ ਬਹੁਤ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਚਲੋ ਜਿਹੜੇ ਨਹੀਂ ਰਹੇ ਉਹਨਾਂ ਦੀ ਗੱਲ ਕੀ ਕਰਨੀ ਆਪਾਂ, ਪਰ ਅੱਜ ਉਹ ਜਿਹੜੇ ਦਬਕਾਉਂਦੇ ਸੀਗੇ, ਉਹਨਾਂ ਨਾਲੋਂ ਕਈ ਥਾਂ ਤੇ ਚੰਗੀ ਹੈ ਬੀਬੀ। ਇਹ ਜਿਹੜੇ ਉਦੋਂ ਉਹ ਦਬਕਾਉਂਦੇ ਸੀਗੇ ਅਕਾਲੀ ਦਲ ਵੱਲੋਂ, ਅੱਜ ਇਹ ਚੋਣ ਲੜ ਰਹੇ ਨੇ ਕਾਂਗਰਸ ਵੱਲੋਂ। ਲੋਕ ਸਭਾ ਹਲਕਾ ਬਠਿੰਡਾ ਦੀ ਜਿਹੜੀ ਅਗਲੀ ਚੋਣ ਲੜ ਰਹੇ ਨੇ, ਉਹਨੇ ਬਠਿੰਡਾ ਦੇ ਵਿੱਚੋਂ ਹੀ ਇੱਕ ਪਰਿਵਾਰ, ਮਲੂਕਾ ਪਰਿਵਾਰ, ਜਿਹੜਾ ਕਿ ਮਲੂਕਾ ਸਾਹਿਬ ਤਾਂ ਇਸ ਵੇਲੇ ਅਕਾਲੀ ਦਲ ਦੇ ਬਹੁਤ ਤਕੜੇ ਅਹੁਦੇ ਤੇ ਵੀ ਨੇ। ਉਹਨਾਂ ਕੋਲੇ ਇੱਕ ਅਨੁਸ਼ਾਸਨੀ ਕਮੇਟੀ ਦੀ ਚੇਅਰਮੈਨੀ ਵੀ ਹੈ, ਪਰ ਉਹਨਾਂ ਦੀ ਨੂੰਹ ਚੋਣ ਲੜ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ 2021 ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ, 2022 ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ। ਪਹਿਲਾਂ ਕਾਂਗਰਸੀ ਹੁੰਦੇ ਸੀਗੇ, ਲੱਖਾ ਸਧਾਣਾ ਪੀਪੀਪੀ ਤੋਂ ਆਏ, ਫਿਰ ਕਿਸਾਨਾਂ ਵੱਲੋਂ ਲੜੇ, ਤੇ ਹੁਣ ਇਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ। ਸੋ ਪਹਿਲਾਂ ਮੌੜ ਤੋਂ ਚੋਣ ਲੜ ਚੁੱਕੇ ਨੇ, ਰਾਮਪੁਰਾ ਤੋਂ ਵੀ ਚੋਣ ਲੜ ਚੁੱਕੇ ਨੇ, ਆਮ ਆਦਮੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਵਜੋਂ ਰਾਮਪੁਰਾ ਫੂਲ ਤੋਂ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ ਪੰਜਾਬੀ ਰੇਡੀਓ USA ਤੇ ਜਿਹੜੀਆਂ ਰਿਪੋਰਟਾਂ ਨੇ, ਉਹਨਾਂ ਦੇ ਵਿੱਚ ਆਪਾਂ ਹੁਣ ਤੱਕ ਜਿੰਨੇ ਵੀ ਪਹਿਲੂ ਨੇ, ਇਹਨਾਂ ਪਹਿਲੂਆਂ ਨੂੰ ਲਗਾਤਾਰ ਆਪਾਂ ਜਾਰੀ ਰੱਖਾਂਗੇ, ਤੇ ਹੋਰ ਪੱਖਾਂ ਨੂੰ ਵੀ ਖੰਗਾਲ ਕੇ ਕੁਝ ਅਹਿਮ ਤੱਥ, ਕੁਝ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।